ਅੱਜ 14 ਅਕਤੂਬਰ ਦਾ ਉਹ ਮਨਹੂਸ ਦਿਨ ਤੇ ਅਸੀਂ ਉਸ ਜਗ੍ਹਾ ਤੇ ਖੜੇ ਆ ਜਿੱਥੇ ਆਪਣੇ ਆਪ ਨੂੰ ਪੰਥਕ ਅਖਵਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਦੀ ਪੁਲਿਸ ਨੇ, ਜਦੋਂ ਰਾਜ ਪ੍ਰਕਾਸ਼ ਸਿੰਘ ਬਾਦਲ ਦਾ ਸੀ, ਉਸ ਸਮੇਂ ਨਿਤਨੇਮ ਕਰਦੀਆਂ ਸੰਗਤਾਂ ਦੇ ਉੱਪਰ 14 ਅਕਤੂਬਰ 2015 ਨੂੰ ਮੰਗ ਕੀ ਸੀ ਕਿ ਜਿਨ੍ਹਾਂ ਦੁਸ਼ਟਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਉਹਨਾਂ ਦੀ ਗ੍ਰਿਫਤਾਰੀ ਕਰਕੇ ਸਿੱਖ ਸੰਗਤ ਨੂੰ ਇਨਸਾਫ ਦਿਓ। ਸੰਗਤ ਕਿਤੇ ਨਾ ਕਿਤੇ ਕਿਸੇ ਭੁਲੇਖੇ 'ਚ ਸੀ ਕਿ ਸ਼ਾਇਦ ਸਿੱਖ ਦਿੱਖ ਵਾਲਾ ਪ੍ਰਕਾਸ਼ ਸਿੰਘ ਬਾਦਲ ਉਹ ਸੱਚੀ ਮੁੱਚੀ ਸਿੱਖ ਹੈ, ਪਰ ਅਸਲ 'ਚ ਉਹ ਕੌਣ ਸੀ, ਉਹਨੇ ਸਿੱਖੀ ਨਾਲ ਕਿੰਨਾ ਦਗਾ ਕਮਾਇਆ, ਕੀ ਕੁਛ ਕੀਤਾ। 14 ਅਕਤੂਬਰ 2018 ਨੂੰ ਇਸ ਦਿਨ ਨੂੰ ਲਾਹਨਤ ਦਿਹਾੜੇ ਦੇ ਤੌਰ ਤੇ ਬੱਤੀਆਂਵਾਲਾ ਚੌਂਕ ਦੇ ਵਿੱਚ ਮਨਾਇਆ ਗਿਆ। ਭਾਈ ਹਰਜਿੰਦਰ ਸਿੰਘ ਮਾਝੀ ਜਿਹੜੇ ਸਿੱਖ ਜਥੇਬੰਦੀ ਦਰਬਾਰੇ ਖਾਲਸਾ ਦੇ ਮੁੱਖ ਸੇਵਾਦਾਰ ਹੈ, ਉਹਨਾਂ ਦੀ ਅਗਵਾਈ ਦੇ ਵਿੱਚ ਮਨਾਇਆ ਗਿਆ। ਅੱਜ ਫਿਰ ਉਹ ਉਸ ਦਿਨ ਨੂੰ ਰਿਪੀਟ ਕਰਨ ਲੱਗੇ ਆ। 14 ਅਕਤੂਬਰ 2018 ਨੂੰ ਸੁਬਾਹ ਨਿਤਨੇਮ ਕਰਨ ਤੋਂ ਉਪਰੰਤ ਬੱਤੀਆਂਵਾਲੇ ਚੌਂਕ 'ਚ ਅਰਦਾਸ ਕਰਕੇ ਇੱਕ ਲਾਹਨਤ ਪੱਤਰ, ਇਹ ਲਾਹਨਤ ਪੱਤਰ ਮੇਰੇ ਹੱਥ 'ਚ ਹੈ, ਦਰਬਾਰੇ ਖਾਲਸਾ ਦੇ ਪੇਜ ਤੇ ਵੀ ਤੁਸੀਂ ਦੇਖ ਸਕਦੇ ਹੋ। ਲਾਹਨਤ ਪੱਤਰ ਲਿਖ ਕੇ ਸਰਚ ਮਾਰੋ, YouTube ਦੇ ਵਿੱਚ ਨਿਕਲਦਾ ਤੇ ਅੱਜ ਵੀ ਇਹਦੀਆਂ ਕਾਪੀਆਂ ਅਸੀਂ ਇੱਥੇ ਵੰਡ ਰਹੇ ਹਾਂ। ਸਮੁੱਚੀ ਸਿੱਖ ਸੰਗਤ, ਸਮੁੱਚੀ ਸਿੰਘ ਜਿਹੜੇ ਦਰਬਾਰੇ ਖਾਲਸਾ ਦੇ ਸੰਗਤ ਕੁਝ ਪਹੁੰਚੀ ਹੈ ਤੇ ਬਾਕੀ ਪਹੁੰਚ ਰਹੇ ਆ। ਇਹਦੇ 'ਚ ਉਹ ਹਰ ਵਧੀਕੀ ਜਿਹਦੇ 'ਚ ਇਹ ਲਿਖਿਆ ਹੈ ਕਿ ਪ੍ਰਕਾਸ਼ ਸਿੰਘ ਬਾਦਲ ਜਿਹਨੂੰ ਸਿੱਖ ਸੰਗਤ ਪੰਥ ਮੰਨ ਕੇ ਵੋਟਾਂ ਪਾ ਰਹੀ ਹੈ ਤੇ ਜਿਹਨੂੰ ਆਪਣਾ ਹੁਣ ਤੱਕ ਬਾਦਸ਼ਾਹ ਮੰਨਿਆ, ਉਹ ਅਸਲ 'ਚ ਉਹਨੇ ਕਿੱਥੋਂ ਆਪਣਾ ਸਿਆਸੀ ਸਫ਼ਰ ਸ਼ੁਰੂਆਤ ਕੀਤੀ ਹੈ ਤੇ ਕਿਸ ਰੂਪ ਦੇ ਵਿੱਚ ਉਹਨੇ ਸਿੱਖ ਪੰਥ ਦੇ ਨਾਲ ਗਦਾਰੀਆਂ ਕੀਤੀਆਂ, ਉਹ ਸਾਰਾ ਕੁਝ ਇਹਦੇ 'ਚ ਜ਼ਿਕਰ ਕੀਤਾ। ਇਹਦੇ 'ਚ ਜ਼ਿਕਰ ਕੀਤਾ ਕਿ 57 ਦੇ ਵਿੱਚ ਕਿਸ ਤਰੀਕੇ ਜਵਾਹਰ ਲਾਲ ਨਹਿਰੂ ਦੀ ਅਗਵਾਈ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਪੰਜਾਬ ਕਾਂਗਰਸ ਦੀ ਟਿਕਟ ਤੇ MLA ਬਣਨ ਵਾਸਤੇ ਆਇਆ ਤੇ MLA ਬਣਿਆ। 70 ਦੇ ਵਿੱਚ ਕਿਸ ਤਰ੍ਹਾਂ ਜਸਟਿਸ ਗੁਰਨਾਮ ਸਿੰਘ ਦੀ ਸਰਕਾਰ ਸੀ, ਜਦੋਂ ਉਹਨੂੰ ਦਰੜ ਕੇ, ਜਸਟਿਸ ਗੁਰਨਾਮ ਸਿੰਘ ਨੂੰ ਦਰੜ ਕੇ ਉਹਨੂੰ ਸਾਈਡਲਾਈਨ ਕਰਕੇ ਤੇ ਜਨਸੰਘ ਦੀ ਮਦਦ ਨਾਲ ਕਿਸ ਤਰ੍ਹਾਂ ਉਹ ਪੰਜਾਬ ਦਾ ਮੁੱਖ ਮੰਤਰੀ ਬਣੇ। ਤੇ ਪਹਿਲਾ ਹਮਲਾ, ਮੈਂ ਹੁਣ ਉੱਥੇ ਗੱਲ ਲੈ ਕੇ ਆਉਣਾ ਕਿ ਜਿਸ ਤਰ੍ਹਾਂ ਪਹਿਲਾ ਹਮਲਾ ਉਹਨੇ ਸਿੱਖ ਪੰਥ ਤੇ ਕੀਤਾ, ਪੰਜਾਬੀ ਭਾਸ਼ਾ ਤੇ ਕੀਤਾ, ਉਹਦਾ ਇਸ ਲਾਹਨਤ ਪੱਤਰ 'ਚ ਜ਼ਿਕਰ ਕੀਤਾ ਹੋਇਆ ਕਿ ਸਭ ਤੋਂ ਪਹਿਲਾ ਐਕਸ਼ਨ ਜਿਹੜਾ ਬਾਦਲ ਨੇ ਆ ਕੇ ਕੀਤਾ ਉਹ ਪੰਜਾਬੀ ਭਾਸ਼ਾ ਤੇ ਕੀਤਾ। ਪੰਜਾਬ ਦੇ ਵਿੱਚ ਰਵਾਇਤ ਸੀ ਕਿ ਸਰਕਾਰੀ ਨੌਕਰੀਆਂ ਲੈਣ ਵਾਸਤੇ ਪੰਜਾਬੀ ਪਾਸ ਕੀਤੀ ਹੋਣ ਦੀ ਸ਼ਰਤ ਇਹ ਲਾਜ਼ਮੀ ਸੀ, ਤੇ ਸਭ ਤੋਂ ਪਹਿਲਾਂ ਪੰਥਕ ਆਖੇ ਜਾਣ ਵਾਲੇ ਪ੍ਰਕਾਸ਼ ਸਿੰਘ ਬਾਦਲ ਨੇ ਤਕਨੀਕੀ ਨੌਕਰੀਆਂ ਦੇ ਵਿੱਚ ਪੰਜਾਬੀ ਭਾਸ਼ਾ ਦੇ ਪਾਸ ਹੋਣ ਦੀ ਸ਼ਰਤ ਖਤਮ ਕੀਤੀ, ਪੰਜਾਬ ਦੇ ਪਾਣੀ ਨੂੰ ਪਲੀਤ ਕੀਤਾ, ਅਕਾਲ ਤਖਤ ਸਾਹਿਬ ਨੂੰ ਕਿਸ ਰੂਪ 'ਚ ਚੁਣੌਤੀ ਦਿੱਤੀ, ਕਿਹੜੇ ਸਮਿਆਂ ਤੇ ਕਿਸ ਰੂਪ ਦੇ ਵਿੱਚ, ਇਹ ਸਾਰਾ ਮੈਂ ਵਿਸਥਾਰ 'ਚ ਨਹੀਂ ਜਾਂਦਾ। ਇਹ ਲਾਹਨਤ ਪੱਤਰ ਦੀਆਂ ਕਾਪੀਆਂ 'ਚ ਅਸੀਂ ਇੱਥੇ ਵੀ ਵੰਡਦੇ ਹਾਂ।